ਅਗਲੀ ਜਿਹੜੀ ਗੱਲ ਆ ਉਹ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਜੁੜੀ ਹੋਈ ਹੈ। ਜਿਵੇਂ ਆਪਾਂ ਸਵੇਰੇ ਵੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਚਰਚਾ ਕੀਤੀ ਸੀਗੀ ਵੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਉਹਨਾਂ ਦੇ ਉੱਤੇ ਜਿਹੜਾ ਟੈਕਸ ਆ ਆਉਣ ਵਾਲੇ ਟਾਈਮ ਦੇ ਵਿੱਚ ਲਾਵਾਂਗੇ। ਤਾਂ ਉਹਨਾਂ ਨੇ ਹੁਣ ਤਾਜ਼ਾ ਖਬਰ ਜਿਹੜੀ ਹੈ ਦੀ ਗਾਰਡੀਅਨ ਦੇ ਮੁਤਾਬਕ ਟਰੰਪ ਨੇ ਕਿਹਾ ਹੈ ਕਿ 100% ਜਿਹੜਾ ਟੈਰਿਫ ਆ ਅਸੀਂ ਰਸ਼ੀਆ ਉੱਤੇ ਲਗਾਉਣ ਜਾ ਰਹੇ ਹਾਂ। ਤੇ ਜੇ ਕਹਿੰਦੇ ਵੀ ਉਹ ਉਹਨਾਂ ਨੇ ਆਪਣੀਆਂ ਜਿਹੜੀਆਂ ਸ਼ਰਤਾਂ ਨੇ ਯੂਕਰੇਨ ਦੇ ਨਾਲ ਜੰਗ ਨੂੰ ਖਤਮ ਕਰਨ ਵਾਲੀਆਂ ਜੇ ਉਹ ਨਾ ਮੰਨੇਗਾ। ਤੇ ਇਹਦੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਉਹਨਾਂ ਦੀ ਫਰਸਟ੍ਰੇਸ਼ਨ ਹੈ ਵਲਾਦੀਮੀਰ ਪੁਤਨ ਦੇ ਨਾਲ, ਉਹ ਵੀ ਸਾਹਮਣੇ ਆਈ ਹੈ। ਤੇ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਉਹ ਜਿਹੜਾ ਇੰਪ੍ਰੈਸ਼ਨ ਇਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਉਹ ਸ਼ਾਂਤੀ ਦੇ ਦੂਤ ਨੇ, ਪਰ ਅਸਲ ਦੇ ਵਿੱਚ ਦੁਨੀਆ ਜਾਣਦੀ ਹੈ ਵੀ ਹੁਣ ਯੂਕਰੇਨੀਅਨ ਸਿਟੀਜ਼ ਦੇ ਉੱਤੇ ਜਦੋਂ ਤੋਂ ਕਬਜ਼ਾ ਕੀਤਾ, ਅਟੈਕ ਕੀਤਾ, ਤੇ ਪਤਾ ਹੀ ਹੈ ਵੀ ਉਹ ਜਿਹੜਾ ਕਿੰਨਾ ਕੁ ਸ਼ਾਂਤੀ ਦੇ ਦੂਤ ਨੇ। ਪ੍ਰੈਜ਼ੀਡੈਂਟ ਨੇ ਜਿਹੜੀ ਨਵੀਂ ਡੈਡਲਾਈਨ ਦਿੱਤੀ ਆ ਤੇ ਉਹਨਾਂ ਨੇ ਕਿਹਾ ਵੀ 50 ਦਿਨ ਉਹਨਾਂ ਕੋਲੇ, ਤੇ ਨਹੀਂ ਤਾਂ ਉਸ ਤੋਂ ਬਾਅਦ ਫਿਰ ਉਹ 100% ਜਿਹੜਾ ਟੈਰਿਫ ਹੈ ਰਸ਼ੀਅਨ ਗੁਡਸ ਦੇ ਉੱਤੇ ਉਹ ਲਾਉਣ ਦੇ ਲਈ ਜਾਂ ਉਹਦਾ ਸਾਹਮਣਾ ਕਰਨ ਦੇ ਲਈ ਜਿਹੜਾ ਉਹ ਤਿਆਰ ਰਹਿਣ। ਇਹਦੇ ਨਾਲ ਟਰੰਪ ਨੇ ਯੂਐਸ ਦੀ ਜਿਹੜੀ ਨਾਟੋ ਡੀਲ ਆ ਉਹ ਵੀ ਜਿਹੜੀ ਆ ਉਹ ਯੂਕਰੇਨ ਦੇ ਨਾਲ ਉਹਨਾਂ ਨੇ ਸ਼ਾਦੀ ਭਰੀ ਆ। ਉਹਨਾਂ ਨੇ ਕਿਹਾ ਵੀ ਨਾਟੋ ਸੈਕਟਰੀ ਜਿਹੜੇ ਜਨਰਲ ਨੇ ਮਾਰਕ ਰਿਊਟ, ਉਹਨਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬਹੁਤ ਵੱਡੀ ਡੀਲ ਆ ਜਿਹਦੇ ਤਹਿਤ ਬਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਖਰਚੇ ਜਾਣਗੇ ਮਿਲਟਰੀ ਇਕਵਿਪਮੈਂਟ ਦੇ ਉੱਤੇ। ਤੇ ਨਾਲ ਹੀ ਇਸ ਤੋਂ ਬਾਅਦ ਉਹ ਕਹਿੰਦੇ ਵੀ ਯੂਕਰੇਨ ਨੂੰ ਇੰਨੀ ਕੁ ਸਹਾਇਤਾ ਅਸੀਂ ਦਿਆਂਗੇ ਜਿਹਦੇ ਨਾਲ ਯੂਕਰੇਨ ਜਿਹੜਾ ਇਸ ਲੜਾਈ ਦੇ ਵਿੱਚ ਇਸ ਟਾਈਮ ਉਹ ਜਿਹੜਾ ਆਪਣੇ ਆਪ ਨੂੰ ਪਿੱਛੇ ਮਹਿਸੂਸ ਕਰਦਾ ਜਾਂ ਲੋਕਾਂ ਨੂੰ ਲੱਗਦਾ ਵੀ ਉਹ ਪਿੱਛੇ ਰਹਿ ਗਿਆ, ਉਹ ਆਪਣੇ ਆਪ ਨੂੰ ਫਰੰਟ ਫੁੱਟ ਤੇ ਮਹਿਸੂਸ ਕਰੂਗਾ ਜੀ। ਬਿਲਕੁਲ, ਟਰੰਪ ਉਹਨਾਂ ਨੇ ਅਨਾਉਂਸ ਕੀਤਾ ਵੀ ਐਡਮਿਨਿਸਟ੍ਰੇਸ਼ਨ ਜੋ ਆ ਉਹ ਐਡਵਾਂਸ ਵੈਪਨਸ ਯੂਕਰੇਨ ਨੂੰ ਦਊਗਾ, ਪੇਡ ਫॉर ਬਾਈ ਯੂਰਪੀਅਨ ਕੰਟਰੀਜ਼, ਤੇ ਨਵੀਆਂ ਇਕਨੋਮਿਕ ਪੈਨਲਟੀਜ਼ ਰਸ਼ੀਆ ਦੇ ਉੱਤੇ ਲਾਉਣ ਜਾ ਰਹੇ ਆ। ਤੇ ਇਸੇ ਹੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮ ਪਾਵਲ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਨਕਲ ਹੈਡ ਤੇ ਸਟੂਪਡ ਗਾਜ ਤੱਕ ਜਿਹੜਾ ਆ ਉਹ ਵਰਤ ਲਿਆ। ਜੇ ਕਹਿੰਦੇ ਜਰੋਮ ਪਾਵਲ ਰਿਜ਼ਾਈਨ ਕਰ ਜਾਂਦੇ ਆ, ਫੋਰਚੂਨ ਮੈਗਜ਼ੀਨ ਇਹ ਦੱਸ ਰਿਹਾ, ਤੇ ਕਹਿੰਦੇ ਜਿਹੜੀ ਬੌਂਡ ਮਾਰਕੀਟ ਆ ਉਹ ਕਲੈਪਸ ਹੋ ਸਕਦੀ ਹੈਗੀ ਆ, ਕਰੰਸੀ ਵੀ ਜਿਹੜੀ ਆ ਉਹ ਕਲੈਪਸ ਹੋ ਸਕਦੀ ਹੈਗੀ ਆ। ਸੋ ਇਹਦਾ ਬਹੁਤ ਵੱਡਾ ਜਿਹੜਾ ਅਸਰ ਹੋਣਾ, ਕਿਉਂਕਿ ਜਰੋਮ ਪਾਵਲ ਬਹੁਤ ਲੰਮੇ ਸਮੇਂ ਤੋਂ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਹੈਗੇ ਆ, ਤੇ ਉਹਨਾਂ ਦਾ ਐਕਸਪੀਰੀਅੰਸ ਆ ਉਸ ਫੀਲਡ ਦੇ ਵਿੱਚ। ਪਰ ਟਰੰਪ ਉਹਨਾਂ ਦੇ ਨਾਲ ਬਣ ਨਹੀਂ ਰਹੀ, ਇਸ ਕਰਕੇ ਕਹਿੰਦੇ ਵੀ ਇੰਟਰਸਟ ਰੇਟ ਛੇਤੀ ਘਟਾਓ। ਤੇ ਉਹ ਕਹਿੰਦੇ ਜੇ ਇੰਟਰਸਟ ਰੇਟ ਘਟਾਏ ਇੱਕਦਮ ਤੇ ਫੇਰ ਜਿਹੜੀ ਇਨਫਲੇਸ਼ਨ ਆ ਉਹ ਹੋਰ ਵੱਧ ਜਾਣੀ ਹੈਗੀ ਆ। ਸੋ ਦੋਨਾਂ ਦੇ ਵਿੱਚ ਰਿਫਟ ਚੱਲ ਰਹੀ ਹੈਗੀ ਆ। ਸੋ ਅੱਜ ਫੋਰਚੂਨ ਮੈਗਜ਼ੀਨ ਨੇ ਇਹਦੇ ਸੰਬੰਧ ਦੇ ਵਿੱਚ ਛਾਪਿਆ ਆ, ਤੇ ਜੇ ਉਹ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਤੇ ਇਹਦਾ ਜਿਹੜਾ ਇਕਨੋਮੀ ਦੇ ਉੱਤੇ ਹੋਰ ਕਾਫੀ ਵੱਡਾ ਅਸਰ ਪਊਗਾ।